ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 3 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਜੀ ਜਮਾਤੇ ਇਸਲਾਮੀ। ਤੁਸੀਂ ਪਿਛਲੇ ਚੰਦ ਦਿਨਾਂ ਤੋਂ ਜਮਾਤੇ ਇਸਲਾਮੀ ਤੇ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਜਿਹੜੇ ਸੋਸ਼ਲ ਮੀਡੀਆ ਦੇ ਲੋਕੀ ਨੇ ਉਹਨਾਂ ਦੇ ਵਿੱਚ ਇੱਕ ਜੋੜ ਪਿਆ ਹੋਇਆ ਦੇਖ ਰਹੇ ਹੋ, ਔਰ ਉਸ ਜੋੜ ਦੀ ਜਿਹੜੀ ਵੱਡੀ ਵਜ੍ਹਾ ਹੈ ਉਹ ਹਾਫਿਜ਼ ਨਈਮੁਰ ਰਹਿਮਾਨ ਜਿਹੜੇ ਜਮਾਤੇ ਇਸਲਾਮੀ ਦੇ ਅਮੀਰ ਨੇ ਉਹਨਾਂ ਦਾ ਬਿਆਨ ਹੈ। ਉਹਨਾਂ ਨੇ ਬਿਆਨ ਠੋਕਿਆ ਹੈ ਕਿ ਇਮਰਾਨ ਖਾਨ ਨੇ ਇਸਰਾਈਲ ਦੀ ਮੁਜ਼ੰਮਤ ਕਿਉਂ ਨਹੀਂ ਕੀਤੀ, ਤੇ ਕਿਉਂਕਿ ਅਮਰੀਕਾ ਇਸ ਵੇਲੇ ਇਮਰਾਨ ਖਾਨ ਨੂੰ, ਰਿਚਰਡ ਗ੍ਰੈਨਲ ਵਗੈਰਾ ਆਖ ਰਹੇ ਨੇ ਕਿ ਇਮਰਾਨ ਖਾਨ ਨੂੰ ਰਿਹਾ ਕਰੋ, ਤੇ ਕਿਉਂਕਿ ਅਮਰੀਕਾ ਇਮਰਾਨ ਖਾਨ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਤੇ ਇਮਰਾਨ ਖਾਨ ਅਮਰੀਕਾ ਦੀ ਮੁਜ਼ੰਮਤ ਕਰੇ ਕਿਉਂਕਿ ਅਮਰੀਕਾ ਜਿਹੜਾ ਉਹ ਇਸਰਾਈਲ ਦਾ ਸਾਥ ਦਿੰਦਾ। ਬੱਲੇ ਉਹ ਸ਼ੇਰ ਬੱਗਿਓ, ਮੇਰਾ ਮਤਲਬ ਹੈ ਸੋਹਣੇ ਨਹੀਂ ਲੱਗੇ ਬਿਲਕੁਲ ਹੀ। ਅੱਛਾ, ਇਹ ਹੁਣ ਮਜ਼ੇ ਦੀ ਗੱਲ ਇਹ ਹੈ ਕਿ ਇਹ ਜਿਹੜੇ ਨਈਮੁਰ ਰਹਿਮਾਨ ਸਾਹਿਬ ਨੇ, ਜਨਾਬ ਜਮਾਤੇ ਇਸਲਾਮੀ ਦੇ ਸਾਡੇ ਵਾਸਤੇ ਤੇ ਬੜੇ ਮੁਹਤਰਮ ਨੇ, ਅਮੀਰ ਨੇ ਜਿਹੜੇ, ਇਹਨਾਂ ਨੇ ਇਹ ਮਸ਼ਵਰਾ ਜਿਹੜਾ ਹੈ ਕਿ ਇਸਰਾਈਲ ਦੀ ਮੁਜ਼ੰਮਤ ਕਰੋ ਜਾਂ ਅਮਰੀਕਾ ਦੀ ਮੁਜ਼ੰਮਤ ਕਰੋ ਕਿਉਂਕਿ ਉਹ ਇਸਰਾਈਲ ਦਾ ਸਾਥ ਦਿੰਦਾ ਹੈ, ਇਹ ਨਾ ਤੇ ਇਹਨਾਂ ਨੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਕੋਲੋਂ ਇਹ ਮੁਤਾਲਬਾ ਕੀਤਾ, ਜਿਹੜੇ ਇਸ ਵੇਲੇ ਰੂਹੇ ਰਵਾਨ ਨੇ, ਜਿਨ੍ਹਾਂ ਦੀ ਸਾਰੀ ਤਾਕਤ ਚੱਲਦੀ ਹੈ, ਜਿਨ੍ਹਾਂ ਦਾ ਇਸ ਵੇਲੇ ਸਿੱਕਾ ਚੱਲਣ ਡਿਆ। ਚਲੋ ਉਹਨਾਂ ਦੀ ਨਹੀਂ ਕਰਨੀ, ਰੱਬ ਨੇੜੇ ਕਿ ਕਸੂਨ ਨੇੜੇ। ਇਹ ਵੀ ਹਾਫਿਜ਼ ਸਾਹਿਬ ਨੇ ਨਾ, ਮੇਰਾ ਮਤਲਬ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਜਿਹੜੇ ਨੇ। ਅਸੀਂ ਇਹ ਵੈਸੇ ਹੋਏਗੀ ਤੇ ਗੱਲ ਮਜ਼ਾਕ ਦੀ, ਮਜ਼ਾਕ 'ਚ ਹੀ ਕਰ ਰਹੇ ਹਾਂ, ਗੁੱਸਾ ਨਾ ਕਰ ਲੈਣਾ ਨਈਮੁਰ ਰਹਿਮਾਨ ਸਾਹਿਬ। ਅਸੀਂ ਪਿੰਡਾਂ 'ਚ ਹੁੰਦੇ ਸੀ ਤੇ ਆਉਂਦੇ ਸੀ ਵੀ ਜਿਹੜਾ ਹਾਫਿਜ਼ ਹੁੰਦਾ ਨਾ ਉਹਦੀ ਇੱਕ ਰਗ ਜਿਹੜੀ ਉਹ ਨਰਾਲੀ ਹੁੰਦੀ ਹੈ, ਤੇ ਨਈਮੁਰ ਰਹਿਮਾਨ ਸਾਹਿਬ ਤੁਹਾਡੀ ਇੱਕ ਰਗ ਜਿਹੜੀ ਉਹ ਬਿਲਕੁਲ ਹੀ ਨਰਾਲੀ ਹੈ। ਉਹਦੀ ਵਜ੍ਹਾ ਹੈ ਕਿ ਚਲੋ ਰੱਬ ਨੇੜੇ ਕਿ ਕਸੂਨ ਨੇੜੇ ਵਾਲੀ ਗੱਲ ਕਿ ਤੁਸੀਂ ਆਰਮੀ ਚੀਫ ਹਾਫਿਜ਼ ਸੈਯਦ ਆਸਿਮ ਮੁਨੀਰ ਸਾਹਿਬ ਨੂੰ ਤੇ ਗੱਲ ਨਹੀਂ ਕਹਿ ਸਕਦੇ, ਲੇਕਿਨ ਚਲੋ ਸ਼ਬਾਜ਼ ਸ਼ਰੀਫ ਨੂੰ ਕਹਿ ਦਿੰਦੇ, ਉਹਨੂੰ ਵਿਚਾਰੇ ਨੂੰ ਤੇ ਘਰ ਵਾਲੇ ਵੀ ਸੈਨਤਾ ਮਾਰਦੇ ਫਿਰਦੇ ਨੇ। ਉਹਨਾਂ ਦੇ ਲਾਗੋਂ ਦੀ ਲੰਘਦੀ ਹੋਈ ਬੱਕਰੀ ਵੀ ਪੂੰਛ ਮਾਰ ਕੇ ਲੰਘ ਜਾਂਦੀ ਹੈ ਸ਼ਬਾਜ਼ ਸ਼ਰੀਫ ਸਾਹਿਬ ਨੂੰ, ਉਹਨਾਂ ਨੂੰ ਕੌਣ ਪੁੱਛਦਾ ਹੈ। ਲੇਕਿਨ ਤੁਸੀਂ ਉਹਨਾਂ ਨੂੰ ਵੀ ਕੁਝ ਨਹੀਂ ਆਖਿਆ। ਔਰ ਫਿਰ ਇਸਹਾਕ ਡਾਰ ਡਿਪਟੀ ਵਜ਼ੀਰ ਆਜ਼ਮ ਹੈ, ਚਲੋ ਉਹਨੂੰ ਹੀ ਆਖ ਦਿੰਦੇ ਕਿ ਭਾਈ ਮੇਰੇ ਤੂੰ ਹੀ ਮੁਜ਼ੰਮਤ ਕਰ ਦੇ, ਲੱਗਦੇ ਹੱਥ ਇਸਰਾਈਲ ਦੀ ਜਾਂ ਅਮਰੀਕਾ ਦੀ, ਉਹਨਾਂ ਨੂੰ ਵੀ ਨਹੀਂ ਆਖਿਆ। ਇੱਕ ਬੰਦਾ ਜਿਹੜਾ 500-600 ਦਿਨ 'ਚ ਜੇਲ੍ਹ 'ਚ ਬੈਠਾ ਹੈ ਤੇ ਕਮ ਅਜ਼ ਕਮ ਕੋਈ 16 ਟਵੀਟ ਕਰ ਬੈਠਾ ਹੈ ਇਸ ਇਸਰਾਈਲ ਔਰ ਗਜ਼ਾ ਵਾਲੇ ਮਾਮਲੇ 'ਤੇ। ਜੋ ਇਸ ਵੇਲੇ ਅਮਰੀਕਾ ਗਿਆ ਉੱਥੇ ਵੀ ਖੁੱਲ੍ਹ ਕੇ ਗੱਲ ਕੀਤੀ ਕਿ ਅਸੀਂ ਜਦੋਂ ਤੱਕ ਫਲਸਤੀਨ ਦੇ ਹਕੂਕ ਨਹੀਂ ਮਿਲਦੇ ਇਸਰਾਈਲ ਵਾਲੇ ਮਾਮਲੇ 'ਤੇ ਗਾਂਹ ਨਹੀਂ ਤੁਰ ਸਕਦੇ। ਜਿਹੜੇ ਬੰਦੇ ਨੇ ਸਾਰਾ ਕੁਝ ਖੁੱਲ੍ਹ ਕੇ ਕੀਤਾ, ਇਹ ਜੇਲ੍ਹ 'ਚ ਬੈਠਾ ਉਹ ਬੰਦਾ ਤੁਹਾਨੂੰ ਨਜ਼ਰ ਆਉਂਦਾ ਹੈ, ਜੇਲ੍ਹ 'ਚ ਬੈਠਾ ਤੁਹਾਨੂੰ ਉਹ ਬੰਦਾ ਨਜ਼ਰ ਆਉਂਦਾ ਕਿ ਉਹ ਬਿਆਨ ਦੇਵੇ ਜਿਹੜਾ ਦੇ ਚੁੱਕਿਆ 14-16 ਵਾਰੀ ਐਸੇ ਸਾਲ। ਨਵਾਜ਼ ਸ਼ਰੀਫ ਨੇ ਇੱਕ ਸਟੇਟਮੈਂਟ ਨਾ ਦਿੱਤੀ, ਮਰੀਮ ਨਵਾਜ਼ ਨੇ ਇੱਕ ਸਟੇਟਮੈਂਟ ਨਾ ਦਿੱਤੀ, ਇਸਹਾਕ ਡਾਰ ਨੇ ਇੱਕ ਸਟੇਟਮੈਂਟ ਨਾ ਦਿੱਤੀ, ख्वाजा ਆਸਿਫ ਨੇ ਇੱਕ ਸਟੇਟਮੈਂਟ ਨਾ ਦਿੱਤੀ, ਆਰਮੀ ਚੀਫ ਨੇ ਇੱਕ ਸਟੇਟਮੈਂਟ ਨਾ ਦਿੱਤੀ, DGISPR ਨੇ ਇੱਕ ਸਟੇਟਮੈਂਟ ਨਾ ਦਿੱਤੀ। ਹਾਫਿਜ਼ ਜੀ, ਮੈਂ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਤੁਹਾਨੂੰ ਕਹਿਣ ਡਿਆ, ਬੰਦਾ ਮੁਨਾਫਿਕ ਵੀ ਹੋਵੇ ਲੇਕਿਨ ਥੋੜ੍ਹਾ ਜਿਹਾ ਲੈਵਲ ਰੱਖ ਲਓ ਸਰਕਾਰ, ਹਜ਼ੂਰ ਸਾਡੇ ਲਈ ਬੜੇ ਮੁਤਬਰ ਜੇ, ਜਮਾਤ ਇਸਲਾਮੀ ਦੇ ਅਮੀਰ ਜੇ, ਲੇਕਿਨ ਚਲੋ ਥੋੜ੍ਹਾ ਜਿਹਾ ਲੈਵਲ ਰੱਖ ਲਓ। ਮੇਰਾ ਮਤਲਬ ਕੋਈ ਤੇ ਖਲੋਣ ਦਾ ਥਾਂ ਹੁੰਦਾ ਬੰਦੇ ਦਾ। ਚਲੋ ਇਹ ਕੋਈ ਨਵਾਂ ਕੰਮ ਵੀ ਤੁਸੀਂ ਖੈਰ ਨਾਲ ਨਹੀਂ ਕੀਤਾ ਸਾਡੀ ਜਮਾਤ ਵਾਲੇ, ਵਰਨਾ ਮੌਲਾਨਾ ਮਦੂਦੀ ਦੀ ਜਮਾਤ ਹੈ, ਉਹਨਾਂ ਦੀਆਂ ਕਿਤਾਬਾਂ ਪੜ੍ਹੋ ਤੇ ਬੰਦੇ ਨੂੰ ਇੱਕ ਵਾਰੀ ਇੰਨਾ ਸਾਰਾ ਅੱਲਾ ਮੀਆਂ ਜਿਹੜੀ ਹੈ ਉਹ ਸ਼ਰਫ ਵੀ ਦਿੰਦਾ ਅੱਲਾ ਦੀ ਜ਼ਾਤ, ਔਰ ਬੰਦੇ ਨੂੰ ਇੰਨਾ ਸਾਰਾ ਸ਼ਊਰ ਵੀ ਦਿੰਦੀ ਹੈ। ਫਿਰ ਬੰਦਾ ਸੋਚਦਾ ਹੈ ਕਿ ਏਡੇ ਤਗੜੇ ਬੰਦੇ ਦੀ ਬਣਾਈ ਹੋਈ ਜਮਾਤ ਜਿਹੜੀ ਹੈ ਇਹ ਰਹਿ ਕਿਉਂ ਗਈ ਹੈ। ਉਹਦੀ ਵਜ੍ਹਾ ਹੀ ਹੈ ਸਾਡੀ ਮੁਨਾਫਕਤ ਹੈ, ਜਿਹੜਾ ਹਰ ਵਾਰੀ ਅਸੀਂ ਉਹ ਫੈਸਲਾ ਕੀਤਾ ਜਿਹੜਾ ਸਾਡੀ ਇਸਟੈਬਲਿਸ਼ਮੈਂਟ ਨੂੰ ਦਰਕਾਰ ਸੀ, ਤੇ ਜਿੱਥੇ ਇਸਟੈਬਲਿਸ਼ਮੈਂਟ ਨੂੰ ਮਦਦ ਦੀ ਦਰਕਾਰ ਹੁੰਦਾ ਸੀ ਉੱਥੇ ਅਸੀਂ ਚੁੱਪ ਕਰਕੇ ਮਦਦ ਦੇ ਦਿੱਤੀ ਸੀ। ਮਸਲਨ ਜਮਾਤੇ ਇਸਲਾਮੀ ਦੇ ਹੀ ਆਪਣੇ ਸੈਨੇਟਰ ਮੁਸ਼ਤਾਕ, ਉਹਨਾਂ ਨੂੰ ਸਾਡਾ ਤਹਿਸੀਨ ਹੈ, ਉਹ ਵੀ ਜਮਾਤੇ ਇਸਲਾਮੀ ਦੇ ਨੇ, ਅਸੀਂ ਉਹਨਾਂ ਦੀ ਤਹਿਸੀਨ ਕਰਦੇ, ਉਹਨਾਂ ਨੂੰ ਸ਼ਾਬਾਸ਼ ਦਿੰਦੇ। ਉਹਨਾਂ ਨੇ ਇਹ ਗਜ਼ਾ ਵਾਲਾ ਮਸਲਾ ਬੜਾ ਚੁੱਕਿਆ ਤੇ ਪਾਕਿਸਤਾਨ ਦੇ ਵਿੱਚ ਕਈ ਵਾਰੀ ਇਹਤਜਾਜ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਇਹਤਜਾਜ ਦੇ ਵਿੱਚ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਕਦੇ ਵੀ ਨਹੀਂ ਆਏ, ਔਰ ਉਹਨਾਂ ਨੂੰ ਔਰ ਉਹਨਾਂ ਦੀ ਬੇਗਮ ਨੂੰ ਬਾਰ-ਬਾਰ ਅਰੈਸਟ ਕੀਤਾ ਗਿਆ। ਇੱਕ ਵਾਰੀ ਤੇ ਉਹਨਾਂ ਦੇ ਇਹਤਜਾਜ ਦੇ ਉੱਤੇ ਕਿਸੇ ਮਿਲਟਰੀ ਆਫਿਸਰ ਦੇ ਬੱਚੇ ਨੇ ਗੱਡੀ ਚਾੜ ਦਿੱਤੀ ਤੇ ਉੱਥੇ 2-3 ਬੰਦੇ ਜਿਹੜੇ ਉਹ ਵਿਚਾਰੇ ਕੁਚਲੇ ਗਏ ਤੇ ਮਾਰੇ ਗਏ, ਲੇਕਿਨ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਨੇ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ। ਅੱਛਾ, ਹੁਣ ਜਿਹੜੇ ਸੈਨੇਟਰ ਮੁਸ਼ਤਾਕ ਸਾਹਿਬ ਨੇ ਉਹ ਵੀ ਤਾਂ ਤੁਹਾਡੀ ਪਾਰਟੀ ਦੇ ਨੇ, ਉਹ ਤੇ ਇਮਰਾਨ ਖਾਨ ਸਾਹਿਬ ਦਾ ਬੜਾ ehਤਰਾਮ ਕਰਦੇ ਨੇ ਔਰ ਉਹਨਾਂ ਨੂੰ ਮਿਲਣ ਵੀ ਜਾਣਾ ਚਾਹੁੰਦੇ ਨੇ ਜੇਲ੍ਹ ਦੇ ਵਿੱਚ। ਲੇਕਿਨ ਹੁਣ ਤੁਸੀਂ ਸੋਚਦੇ ਹੋਗੇ ਕਿ ਫਿਰ ਨਈਮੁਰ ਰਹਿਮਾਨ ਸਾਹਿਬ ਨੇ ਕੰਮ ਕਿਉਂ ਕੀਤਾ। ਮੈਂ ਦੱਸਣਾ ਤੁਹਾਨੂੰ। ਆਮਿਰ ਮੁਗਲ ਸਾਹਿਬ ਜਿਹੜੇ ਨੇ ਨਾ, ਕਿਸੇ ਵੀ ਜਮਾਤ ਦੇ ਕੋਲ ਇਹੋ ਜਿਹੇ ਘੱਟ ਵਰਕਰ ਹੁੰਦੇ ਨੇ। ਮੈਂ ਜਿਸ ਤਰ੍ਹਾਂ ਬਾਰ-ਬਾਰ ਤੁਹਾਡੇ ਸਾਹਮਣੇ ਚੰਦ ਵਰਕਰ ਨੇ ਜਿਨ੍ਹਾਂ ਦੀ ਮੈਂ ਤਾਰੀਫ ਕਰਨਾ, ਔਰ ਤੁਹਾਨੂੰ ਪਤਾ ਹੈ ਕਿ ਮੈਂ
ਬਾਰ-ਬਾਰ ਤਾਰੀਫ ਕਰਦਾ। ਲਾਹੌਰ ਦੇ ਵਿੱਚ ਸਾਡੇ ਇੱਕ ਦੋ ਵਰਕਰ ਨੇ ਜਿਨ੍ਹਾਂ ਨੇ ਬੜੀ ਤਗੜੇ ਤਰੀਕੇ ਦੇ ਨਾਲ ਜੇਲ੍ਹਾਂ ਵੀ ਕੱਟੀਆਂ ਨੇ ਔਰ ਖੜੇ ਵੀ ਹੋਏ ਨੇ। ਔਰ ਇਸੇ ਤਰੀਕੇ ਨਾਲ ਮੈਂ ਆਮਿਰ ਮੁਗਲ ਦੀ ਵੀ ਤਾਰੀਫ ਕਰਾਂਗਾ। ਆਮਿਰ ਮੁਗਲ ਵੀ ਵਰਕਰ ਹੈ, MNA ਦਾ ਇਲੈਕਸ਼ਨ ਲੜਿਆ ਔਰ ਜਿੱਤਿਆ ਵੀ, ਲੇਕਿਨ ਫਾਰਮ 47 ਤੇ ਹਰਾ ਦਿੱਤਾ। ਜਿਸ ਵੇਲੇ MNA ਦਾ ਇਲੈਕਸ਼ਨ ਹਾਰੇ ਤੇ ਇਹਨਾਂ ਨੇ NA 47 ਸੀ ਮੇਰਾ ਖਿਆਲ, ਇਹਨਾਂ ਦਾ ਜਿਹੜਾ ਹਲਕਾ ਸੀ NA 46 ਸੀ ਸ਼ਾਇਦ ਜਾਂ NA 47 ਸੀ, ਮੈਨੂੰ NA 46, NA 46 ਤੋਂ ਆਮਿਰ ਮੁਗਲ ਸਾਹਿਬ ਨੂੰ ਫਾਰਮ 47 ਤੇ ਹਰਾ ਦਿੱਤਾ ਗਿਆ। ਤੇ ਮੀਆਂ ਅਸਲਮ ਸਾਹਿਬ ਜਮਾਤ ਇਸਲਾਮੀ ਦੇ ਨੇ। ਮੀਆਂ ਅਸਲਮ ਸਾਹਿਬ ਨੇ ਬਿਆਨ ਠੋਕਿਆ, ਬੜੇ ਪੁਰਾਣੇ ਨੇ, ਜਮਾਤ ਇਸਲਾਮੀ ਦੇ MNA ਵੀ ਰਹੇ ਨੇ ਪਹਿਲੇ ਇਸਲਾਮਾਬਾਦ ਤੋਂ। ਉਹਨਾਂ ਨੇ ਬਿਆਨ ਦਿੱਤਾ ਕਿ ਜੀ ਆਮਿਰ ਮੁਗਲ ਨਾਲ ਜ਼ਿਆਦਤੀ ਹੋਈ ਹੈ, ਆਮਿਰ ਮੁਗਲ ਜਿੱਤਿਆ, ਮੈਂ ਦੂਜੇ ਨੰਬਰ ਤੇ ਆਇਆ ਔਰ ਤੀਜੇ ਨੰਬਰ ਜਾਂ ਚੌਥੇ ਤੇ ਨੂਨ ਲੀਗ ਵਾਲਾ ਆਇਆ ਜਿਹਨੂੰ ਜਿਤਾ ਦਿੱਤਾ ਗਿਆ। ਆਮਿਰ ਮੁਗਲ ਸਾਹਿਬ ਨੇ ਇਹਨਾਂ ਨੂੰ ਫੋਨ ਵੀ ਕੀਤਾ, ਮੁਬਾਰਕਬਾਦ ਵੀ ਦਿੱਤੀ ਔਰ ਇਹਨਾਂ ਨੂੰ ਕਿਹਾ ਕਿ ਜੀ ਮੈਂ ਉਹ ਫਾਰਮ ਮੈਨੂੰ 45 ਚਾਹੀਦੇ ਹੋਣੇ ਨੇ, ਮੇਰੇ ਵਾਲੇ ਤੇ ਹੈ ਨੇ, ਤੁਹਾਡੇ ਵਾਲੇ ਵੀ ਦੇ ਦਿਓਗੇ ਤੇ ਅਦਾਲਤ 'ਚ ਮੇਰਾ ਕੇਸ ਮਜ਼ਬੂਤ ਹੋ ਜਾਏਗਾ। ਇਹਨਾਂ ਨੇ ਉਸ ਵੇਲੇ ਤੇ ਕੋਈ ਗੱਲਬਾਤ ਨਾ ਕੀਤੀ, ਲੇਕਿਨ ਬਾਅਦ 'ਚ ਜਿਸ ਵੇਲੇ ਅਦਾਲਤ ਦੇ ਵਿੱਚ ਕੇਸ ਲੱਗਾ ਤੇ ਮੀਆਂ ਅਸਲਮ ਸਾਹਿਬ, ਜੀ ਹਾਂ ਜਮਾਤ ਇਸਲਾਮੀ ਵਾਲੇ ਮੀਆਂ ਅਸਲਮ ਸਾਹਿਬ ਸੱਚ ਦੇ ਨਾਲ ਜਾ ਕੇ ਨਾ ਖਲੋਤੇ। ਉਹਨਾਂ ਕਿਹਾ ਜੀ ਫਾਰਮ 45 ਅਸੀਂ ਨਹੀਂ ਤੁਹਾਨੂੰ ਆਪਣੇ ਵਾਲੇ ਦੇਣੇ, ਤੁਸੀਂ ਜਾਣੋ ਤੇ ਤੁਹਾਡੀ ਲੜਾਈ ਜਾਣੇ। ਇਹ ਜੀ ਜਮਾਤ ਇਸਲਾਮੀ ਦੀ ਅਸਲ ਹਕੀਕਤ। ਮਤਲਬ ਜਦੋਂ ਕੰਮ ਪਾਇਆ ਅਸੀਂ ਇਸਟੈਬਲਿਸ਼ਮੈਂਟ ਦੇ ਨਾਲ ਰਲ ਕੇ ਹੀ ਪਾਇਆ। ਬਲਕਿ ਇੱਥੇ ਮੇਰੇ ਸਾਹਮਣੇ ਰਾਓ ਰਸ਼ੀਦ ਜੋ ਮੈਨੇ ਦੇਖਾ ਕਿਤਾਬ ਹੈ ਰਾਓ ਰਸ਼ੀਦ ਸਾਹਿਬ ਦੀ, ਭੁੱਟੋ ਸਾਹਿਬ ਦੇ ਜ਼ਮਾਨੇ ਦੀ। ਉਹਨਾਂ ਨੇ ਕਿਤਾਬ ਇਹ ਲਿਖੀ ਹੈ ਕਿ ਜਿਸ ਵੇਲੇ ਮੁਲਕ ਟੁੱਟ ਗਿਆ ਤੇ ਪੂਰੇ ਮੁਲਕ ਦੇ ਵਿੱਚ ਯਾਹਿਆ ਖਾਨ ਦੇ ਖਿਲਾਫ ਹੰਗਾਮੇ ਹੋਣਾ ਸ਼ੁਰੂ ਹੋ ਗਏ ਤੇ ਲੋਕੀ ਯਾਹਿਆ ਖਾਨ ਦੇ ਖਿਲਾਫ ਜਿਹੜੇ ਨੇ ਉਹ ਇhtਜਾਜ ਕਰਦੇ ਸਨ ਤੇ ਪਬਲਿਕ ਜਿਹੜੀ ਉਹ ਨਿਕਲ ਪਈ ਸੜਕਾਂ ਦੇ ਉੱਤੇ ਤੇ ਯਾਹਿਆ ਖਾਨ ਦੀ ਰਿਹਾਇਸ਼ਗਾਹ ਵਾਲੇ ਪਾਸੇ ਨੂੰ ਤੁਰ ਪਈ। ਜਮਾਤ ਇਸਲਾਮੀ ਨੇ ਆ ਕੇ ਉਹਨੂੰ ਲੀਡ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਲੱਗਾ ਕਿ ਵੀ ਚਲੋ ਇੱਕ ਵੱਡੀ ਪੋਲੀਟੀਕਲ ਪਾਰਟੀ ਆ ਗਈ ਹੈ, ਇਹ ਹੁਣ ਕੁਝ ਨਾ ਕੁਝ ਯਾਹਿਆ ਖਾਨ ਦਾ ਬਣ ਜਾਏਗਾ। ਉਹਨਾਂ ਆਖਿਆ ਵੀ ਜਮਾਤ ਇਸਲਾਮੀ ਦੇ ਜਿਹੜੇ ਲੀਡਰਾਂ ਸਨ ਉਹਨਾਂ ਨੇ ਉੱਥੇ ਤਕਰੀਰ ਕੀਤੀ ਕਿ ਕਿਉਂਕਿ ਯਾਹਿਆ ਸ਼ਰਾਬ ਬਹੁਤ ਪੀਂਦਾ, ਇਹ ਮੁਲਕ ਯਾਹਿਆ ਨੇ ਨਹੀਂ ਤੋੜਿਆ, ਸ਼ਰਾਬ ਨੇ ਤੋੜਿਆ। ਕਿਉਂਕਿ ਅਗਰ ਯਾਹਿਆ ਸ਼ਰਾਬ ਦੇ ਨਸ਼ੇ 'ਚ ਨਾ ਹੁੰਦਾ ਤਾਂ ਮੁਲਕ ਨਾ ਟੁੱਟਦਾ। ਉਹਨਾਂ ਆਖਿਆ ਕਸੂਰ ਯਾਹਿਆ ਖਾਨ ਦਾ ਨਹੀਂ, ਸ਼ਰਾਬ ਦਾ ਹੈ, ਆਓ ਸ਼ਰਾਬਖਾਨਿਆਂ ਦਾ ਰੁੱਖ ਕਰੀਏ। ਉਹਨਾਂ ਜਨਾਬ ਜਿਹੜਾ ਪੂਰਾ ਇhtਜਾਜ ਸੀ ਉਹਦਾ ਮੂੰਹ ਮੋੜ ਕੇ ਤੇ ਉਹ ਸ਼ਰਾਬਖਾਨੇ ਵਾਲੇ ਪਾਸੇ ਨੂੰ ਲੈ ਗਏ ਤੇ ਯਾਹਿਆ ਖਾਨ ਦੇ ਘਰ ਨੂੰ ਬਚਾ ਲਿਆ। ਮਤਲਬ ਕਿ ਜਮਾਤ ਇਸਲਾਮੀ ਚੌਧਰੀ ਸਾਹਿਬ ਦੇ ਕਹਿਣ ਤੇ ਪੁਰਾਣਾ ਕੰਮ ਪਾਉਂਦੇ ਨੇ ਔਰ ਪੁਰਾਣੀ ਵਾਰਦਾਤ ਪਾਉਂਦੇ ਨੇ। ਅੱਛਾ, ਹੁਣ ਜਮਾਤ ਇਸਲਾਮੀ ਦੇ ਬੜੇ ਸਾਰੇ ਲੋਕ ਮੇਰਾ ਵੀਲੌਗ ਵੀ ਵੇਖਦੇ ਨੇ। ਮੈਂ ਜਿਸ ਤਰ੍ਹਾਂ ਤੁਹਾਨੂੰ ਦੋਹਰੇ ਆਖਿਆ ਕਿ ਕੋਈ ਵੀ ਜਮਾਤ ਦੇ ਵਿੱਚ ਸਾਰੇ ਲੋਕੀ ਨਾ ਚੰਗੇ ਹੁੰਦੇ ਨੇ ਨਾ ਮਾੜੇ ਹੁੰਦੇ ਨੇ। PTI 'ਚ ਵੀ ਸਾਰੇ ਚੰਗੇ ਨੇ, ਮੈਂ ਤੇ ਆਪ ਗੱਲ ਕਰਦਾ ਰਹਿੰਦਾ। ਬੜੇ ਸਾਰੇ ਇੱਥੇ ਵੀ ਮੁਨਾਫਿਕ ਨੇ, ਵੀ ਤੁਸੀਂ ਵੇਖ ਵੀ ਲਏ ਨੇ, ਹਜੇ ਵੀ ਹੋਣਗੇ। ਬੜੇ ਸਾਰੇ ਜਿਹੜੇ ਨੇ ਉਹ ਜੋ ਤੁਹਾਡੇ ਸਾਹਮਣੇ ਆਪਣੀ ਸ਼ਕਲ ਪੇਸ਼ ਕਰਦੇ ਹੋਣਗੇ, ਆਪਣਾ ਕਿਰਦਾਰ ਪੇਸ਼ ਕਰਦੇ ਹੋਣਗੇ, ਅਸਲ ਦੇ ਵਿੱਚ ਨਹੀਂ ਹੋਣਗੇ। ਇਸੇ ਤਰੀਕੇ ਨਾਲ ਤੁਹਾਨੂੰ ਇਹ ਸਮਝਣਾ ਪੈਣਾ ਕਿ ਜਮਾਤ ਇਸਲਾਮੀ 'ਚ ਵੀ ਬੜੇ ਬੜੇ ਅੱਛੇ ਲੋਕ ਨੇ। ਜਿਹੜਾ ਆਮ ਵੋਟਰ ਹੈ, ਵਰਕਰ ਹੈ, ਥੱਲੇ ਕੰਮ ਕਰ ਰਿਹਾ ਬੰਦਾ ਜਾਂ ਮਿਡ ਲੈਵਲ ਦੇ ਉੱਤੇ ਕੰਮ ਕਰ ਰਿਹਾ, ਬੜੇ ਬੜੇ ਚੰਗੇ ਪਾਕਿਸਤਾਨੀ ਨੇ, ਬੜੇ ਬੜੇ ਨੇਕ ਲੋਕ ਨੇ ਔਰ ਪੂਰੀ ਜਾਨ ਮਾਰਦੇ ਨੇ ਉਹ ਆਪਣੀ ਪਾਰਟੀ ਵਾਸਤੇ। ਲੇਕਿਨ ਜਿਹੜੇ ਉੱਤੇ ਬੈਠੇ ਨੇ ਉਹ ਜਿਸ ਵੇਲੇ ਪਾਵਰ ਪੋਲਿਟਿਕਸ ਕਰਦੇ ਨੇ ਤੇ ਉਹ ਚੌਧਰੀ ਨਿਜ਼ਾਮਦੀਨ ਨੂੰ ਆਪਣੇ ਇੰਟਰਸਟ ਦੇ ਵਿੱਚ ਰੱਖਦਿਆਂ ਹੋਇਆ ਚੀਜ਼ਾਂ, ਆਪਣੀ ਜਿਹੜੀ ਰੂਹ ਨੇ ਉਹਨੂੰ ਵੇਚ ਦਿੰਦੇ ਨੇ। ਇਸ ਲਈ ਪਹਿਲੇ ਵੀ ਚੇਤੇ ਕਰੋ ਜਿਸ ਵੇਲੇ ਜਮਾਤ ਇਸਲਾਮੀ ਦਾ ਇਸ ਵੇਲੇ ਧਰਨਾ ਇਸਲਾਮਾਬਾਦ ਆਇਆ ਸੀ, ਜਦੋਂ ਪਾਕਿਸਤਾਨ ਤਹਿਰੀਕ ਇਨਸਾਫ ਇhtਜਾਜ ਕਰਨਾ ਚਾਹੁੰਦੀ ਸੀ, ਇਹ ਧਰਨਾ ਲੈ ਕੇ ਆ ਗਏ ਸਨ ਐਨ ਉਸ ਵੇਲੇ ਤੇ ਆਂਦੇ ਸਨ ਵੀ ਬਿਜਲੀ ਮਹਿੰਗੀ ਹੋਈ ਉਹਦੇ ਖਿਲਾਫ ਧਰਨਾ ਦੇ ਰਹੇ। ਧਰਨਾ ਦਿੱਤਾ ਇਸਲਾਮਾਬਾਦ ਦੇ ਵਿੱਚ ਔਰ ਡਾਇਵਰਟ ਕੀਤੀ ਸਾਰੀ ਅਟੈਂਸ਼ਨ ਜੋ ਚੌਧਰੀ ਨਿਜ਼ਾਮਦੀਨ ਚਾਹੁੰਦਾ ਸੀ ਵੀ ਡਿਸਕਸ਼ਨ ਉਸ ਪਾਸਿਓਂ ਹਟ ਕੇ ਚੌਧਰੀ ਆਪਣਾ ਜਮਾਤ ਇਸਲਾਮੀ ਵਾਲੇ ਪਾਸੇ ਆ ਜਾਏ। ਡਾਇਵਰਟ ਕੀਤੀ, 5-7 ਦਿਨ ਰਹੇ ਤੇ ਫਿਰ ਬਿਜਲੀ ਸਸਤੀ ਹੋਈ ਨਾ, ਬਿਜਲੀ ਮਹਿੰਗੀ ਹੋਈ। ਜੀ ਤੁਸੀਂ ਆਪਣੇ ਕੰਨਾਂ 'ਤੇ ਯਕੀਨ ਕਰੋ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਡਿਆ। ਇਹਨਾਂ ਧਰਨਾ ਦਿੱਤਾ ਬਿਜਲੀ ਸਸਤੀ ਕਰਾਉਣ ਵਾਸਤੇ, ਇਹਨਾਂ ਦੇ ਧਰਨਾ ਦਿੱਤਿਆਂ ਹੋਇਆਂ ਬਿਜਲੀ ਹੋਰ ਮਹਿੰਗੀ ਹੋਈ ਤੇ ਚੁੱਪ ਕਰਕੇ ਉੱਠ ਕੇ ਘਰ ਚਲੇ ਗਏ। ਉਹਦੀ ਵਜ੍ਹਾ ਇਹ ਹੈ ਕਿ ਇਹ ਤਮਾਮ ਜਿਹੜੇ ਲੋਕ ਨੇ, ਜਿਸ ਤਰ੍ਹਾਂ ਤੁਸੀਂ ਵੇਖਿਆ ਵੀ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਫਰਾਂਸ ਦੇ ਸਦਰ ਨੂੰ ਜੱਫੀਆਂ ਪੱਪੀਆਂ ਕਰ ਰਹੇ ਸਨ ਜਿਸ ਵੇਲੇ ਗਏ ਸਨ ਬਾਹਰ। ਤੁਹਾਨੂੰ ਕਿਤੇ ਵੀ ਤਹਿਰੀਕ ਲੱਬੈਕ ਵਾਲੇ ਸੱਜਣ ਨਜ਼ਰ ਨਹੀਂ ਆਏ ਹੋਣਗੇ। ਹੁਣ ਦੁਬਾਰਾ ਤਹਿਰੀਕ ਲੱਬੈਕ ਦਾ ਜਿਹੜਾ ਥੱਲੇ ਵਰਕਰ ਹੈ, ਜਿਹੜਾ ਆਮ ਪਾਕਿਸਤਾਨੀ, ਉਹ ਤੇ ਦਿਲ ਤੋਂ ਜਿਹੜਾ ਵੀ ਉਹਦਾ ਨਜ਼ਰੀਆ ਉਹ ਬੜਾ ਦਿਲ ਤੋਂ ਮੰਨਦਾ, ਸੁੱਚਾ ਹੈ, ਖਾਲਸ ਹੈ। ਅਸਲ ਤੇ ਉੱਤੇ ਲੀਡਰਸ਼ਿਪ ਸਾਰੀਆਂ ਖੇਡਾਂ ਖੇਡਦੀ ਹੈ ਇਹਨਾਂ ਦੇ ਨਾਲ, ਮਿਲਟਰੀ ਇਸਟੈਬਲਿਸ਼ਮੈਂਟ ਦੇ ਨਾਲ ਰਲ ਕੇ, ਤੇ ਉਹ ਵੀ ਹਸਬੇ ਜ਼ਰੂਰਤ ਜਦੋਂ ਉਹਨਾਂ ਦੀ ਲੋੜ ਹੁੰਦੀ ਹੈ। ਜਿਵੇਂ ਉਬਰ ਨਹੀਂ ਮੰਗਾਉਂਦੇ, ਟੈਕਸੀ ਮੰਗਾਉਂਦੇ ਹੋ ਤੁਸੀਂ ਜਦੋਂ ਲੋੜ ਹੁੰਦੀ, ਇਹ ਜਿਸ ਵੇਲੇ ਚੌਧਰੀ ਨਿਜ਼ਾਮਦੀਨ ਨੂੰ ਇਹਨਾਂ ਦੀ ਲੋੜ ਹੁੰਦੀ ਹੈ ਉਸ ਵੇਲੇ ਕਦੇ ਉਹ ਉਹਨਾਂ ਨੂੰ ਮੰਗਾ ਲੈਂਦੇ ਨੇ, ਕਦੇ ਹਾਫਿਜ਼ ਨਈਮ ਰਹਿਮਾਨ ਸਾਹਿਬ ਨੂੰ ਮੰਗਾ ਲੈਂਦੇ ਨੇ। ਹੁਣ ਉਹਨਾਂ ਨੂੰ ਲੋੜ ਸੀ ਤੇ ਪਾਕਿਸਤਾਨ ਦੇ ਵਿੱਚ ਪਿਛਲੇ 6-8 ਮਹੀਨੇ ਕਿਸੇ ਬੰਦੇ ਨੂੰ ਫਲਸਤੀਨ ਦੇ ਬਾਰੇ ਗੱਲ ਨਾ ਕਰਨ ਦਿੱਤੀ ਤੇ ਹੁਣ ਬੜਾ ਭਰਵਾਂ ਕਿਸਮ ਦਾ ਜਲਸਾ ਹੋਇਆ ਕਰਾਚੀ ਦੇ ਵਿੱਚ।
ਉਹ ਜਿਹੜੇ ਜਲਸੇ ਦੇ ਸਾਰੇ ਪੋਸਟਰ ਸ਼ੋਸਟਰ ਲੱਗੇ ਸਨ, ਉਹਦਾ ਮਾਲ ਪਾਣੀ ਪਿੱਛੋਂ ਚੌਧਰੀ ਸਾਹਿਬ ਨੇ ਜ਼ਰੂਰ ਦਿੱਤਾ ਹੋਣਾ ਅਤੇ ਚੌਧਰੀ ਸਾਹਿਬ ਨੇ ਉਹਨਾਂ ਦੇ ਕੋਲੋਂ ਇਹਤਜਾਜ ਕਰਵਾਇਆ ਅਤੇ ਇਹਤਜਾਜ ਦੇ ਵਿੱਚ ਖੋਦਿਆ ਪਹਾੜ ਅਤੇ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ। ਉਹਦੇ ਵਿੱਚ ਹਾਫਿਜ਼ ਨਈਮ ਰਹਿਮਾਨ ਸਾਹਿਬ ਨੇ ਕੀ ਆਖਿਆ ਕਿ ਇਮਰਾਨ ਖਾਨ ਮੁਜ਼ੰਮਤ ਕਰੇ। ਅਤੇ ਇਹ ਸਾਰੀ ਤੁਹਾਡੇ ਸਾਹਮਣੇ ਜਿਹੜੀ ਗੱਲਬਾਤ ਰੱਖਣੀ ਸੀ, ਇਹਦਾ ਮਕਸਦ ਇਹ ਹੀ ਸੀ ਕਿ ਸਾਡੀ ਜਿਹੜੀ ਜਮਾਤ ਹੈ ਇਹ ਮਾਸ਼ਾਅੱਲਾ ਬਦਕਿਸਮਤੀ ਦੇ ਨਾਲ ਹਮੇਸ਼ਾ ਸਟੈਬਲਿਸ਼ਮੈਂਟ ਦੀ ਸਿਆਸਤ ਕਰਦੀ ਹੈ, ਅਸੂਲਾਂ ਦੀ ਸਿਆਸਤ ਨਹੀਂ ਹੈ, ਆਵਾਮ ਦੀ ਸਿਆਸਤ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਕੁਛ ਦਿਨ ਤੋਂ ਬਾਅਦ 9 ਮਈ ਤੇ ਨੂਨ ਲੀਗ ਰਹਿ ਜਾਣਗੇ। ਸ਼ਾਹਿਦ ਮੇਤਲਾ ਨੇ ਟਵੀਟ ਕੀਤਾ ਤੇ ਬੜਾ ਹੀ ਵੱਡਾ ਟਵੀਟ ਕੀਤਾ। ਹਾਂਜੀ, ਇਹ ਸ਼ਾਹਿਦ ਮੇਤਲਾ ਸਾਹਿਬ ਉਹੀ ਜਰਨਲਿਸਟ ਨੇ ਜਿਨ੍ਹਾਂ ਨੇ ਸਾਬਕ ਆਰਮੀ ਚੀਫ ਜਨਰਲ ਬਾਜਵਾ ਸਾਹਿਬ ਦੇ ਬਾਰੇ ਵੀ ਬੜੇ ਬੜੇ ਇਨਕਸ਼ਾਫਾਂ ਨਾਲ ਭਰਪੂਰ ਸਟੋਰੀਆਂ ਕੀਤੀਆਂ ਸਨ, ਜਿਨ੍ਹਾਂ ਤੋਂ ਬਾਅਦ ਬਾਜਵਾ ਸਾਹਿਬ ਉਹਨਾਂ ਗੱਲਾਂ ਤੋਂ ਨੱਸ ਗਏ ਸਨ ਔਰ ਮੁੱਕਰ ਗਏ ਸਨ। ਸਟੋਰੀ ਜਿਹੜੀ ਹੈ ਉਹ ਤੁਹਾਨੂੰ ਅਸੀਂ ਆਲਰੇਡੀ ਜ਼ਾਹਿਦ ਗਸ਼ਕੋਰੀ ਸਾਹਿਬ ਦੀ ਦੇ ਚੁੱਕੇ ਹੈ ਉਰਦੂ ਵੀਲੌਗ 'ਚ। ਜ਼ਾਹਿਦ ਗਸ਼ਕੋਰੀ ਸਾਹਿਬ ਨੇ ਸਟੋਰੀ ਇਹ ਕੀਤੀ ਹੈ ਕਿ ਜਿਹੜੇ ਸਾਬਕ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਉਹਨਾਂ ਨੂੰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ, ਪਾਬੰਦੀ ਹੈ, ਉਹ ਕਿਸੇ ਨਾਲ ਮਿਲ ਨਹੀਂ ਸਕਦੇ। ਕੋਈ ਚੁਗਲੀਆਂ ਸ਼ੁਗਲੀਆਂ ਇੱਧਰ ਉੱਧਰ ਦੇ ਝੂਠ ਤੂਫਾਨ ਉਹ ਕਿਸੇ ਨੂੰ ਨਹੀਂ ਸੁਣਾ ਸਕਦੇ। ਗੱਲਬਾਤ ਜਿਹੜੀ ਰੰਗਬਾਜ਼ੀ ਕਰਦੇ ਨੇ ਇੱਧਰ ਦੀ ਇਹਦੀ ਟੋਪੀ ਇਹਨੂੰ ਅਤੇ ਇਹਦੀ ਟੋਪੀ ਇਹਨੂੰ, ਇਹ ਉਹ ਮਜ਼ੀਦ ਨਹੀਂ ਕਰ ਸਕਦੇ। ਅਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਹਾਊਸ ਅਰੈਸਟ ਨੇ ਜਾਂ ਨਜ਼ਰਬੰਦ ਨੇ, ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਮਿਲ ਨਾ ਸਕੋ ਔਰ ਬਾਹਰ ਵੀ ਨਾ ਜਾ ਸਕੋ ਤਾਂ ਉਹਨੂੰ ਹਾਊਸ ਅਰੈਸਟ ਜਾਂ ਨਜ਼ਰਬੰਦ ਹੀ ਆਖਿਆ ਜਾ ਸਕਦਾ ਹੈ। ਜ਼ਾਹਿਦ ਗਸ਼ਕੋਰੀ ਸਾਹਿਬ ਜਿਹੜੇ ਨੇ ਇਹ ਹਵਾਈ ਖਬਰ ਨਹੀਂ ਦਿੰਦੇ, ਇਹ ਚੰਗੇ ਮੰਨੇ ਪਰਮੰਨੇ ਜਰਨਲਿਸਟ ਨੇ, ਸੀਨੀਅਰ ਆਦਮੀ ਨੇ ਔਰ ਪਾਕਿਸਤਾਨ 'ਚ ਬੈਠੇ ਨੇ, ਉੱਥੇ ਸਹਾਫਤ ਕਰਦੇ ਨੇ। ਔਰ ਪਾਕਿਸਤਾਨੀ ਏਡਾ ਸੀਨੀਅਰ ਸਹਾਫੀ ਜਦੋਂ ਫੌਜ ਦੇ ਬਾਰੇ ਖਬਰ ਦਿੰਦਾ ਹੈ ਤਾਂ ਉਹ ISPR ਦੇ ਜ਼ਰਾਏ ਤੋਂ ਬਗੈਰ ਨਹੀਂ ਦਿੰਦਾ, ਔਰ ਇਹ ਜ਼ਰਾਏ ਵੀ ISPR ਦੇ ਵਿੱਚੋਂ ਹੀ ਹੁੰਦੇ ਨੇ, ਔਰ ਨਾ ਵੀ ਹੋਣ ਕਿਤੇ ਹੋਰ ਵੀ ਹੋਣ ਤੇ ISPR ਦੇ ਨਾਲ ਮਸ਼ਵਰਾ ਜ਼ਰੂਰ ਕਰਦੇ ਨੇ ਕਿ ਤੁਹਾਡੇ ਬਾਰੇ ਖਬਰ ਹੈ, ਦੇ ਦਈਏ ਕਿ ਨਹੀਂ। ਅਗਰ ISPR ਨੂੰ ਇਤਰਾਜ਼ ਹੋਵੇ ਤਾਂ ਖਬਰ ਨੂੰ ਡਕਾ ਲਿਆ ਜਾਂਦਾ ਹੈ ਜਾਂ ਉਸ ਖਬਰ ਦਾ ਡਿਫਰੈਂਟ ਵਰਜ਼ਨ ਜਿਹੜਾ ਉਹ ਦਿੱਤਾ ਜਾਂਦਾ ਹੈ। ਇਸ ਵਾਸਤੇ ਇਹ ਖਬਰ ਜਿਹੜੀ ਹੈ ਕਿ ਬਾਜਵਾ ਸਾਹਿਬ ਜਿਹੜੇ ਨੇ ਉਹ ਅੰਡਰ ਹਾਊਸ ਅਰੈਸਟ ਨੇ ਜਾਂ ਨਜ਼ਰਬੰਦ ਨੇ, ਇਹ ਹੁਣ ਸੱਚੀ ਹੁੰਦੀ ਨਜ਼ਰ ਆਉਂਦੀ ਹੈ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਉਹਨਾਂ ਨੇ ਠੋਕ ਵਜਾ ਕੇ ਖਬਰ ਜਿਹੜੀ ਹੈ ਉਹ ਬਿਲਕੁਲ ਦਿੱਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਦੇਣੀ ਹੈ ਉਹ ਹੈ ਕਿ ਚੇਅਰਮੈਨ PTA ਉਹਨਾਂ ਆਖਿਆ ਜੀ ਕਿ ਕੱਲ੍ਹ ਉਹਨਾਂ ਨੇ ਆਖਿਆ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਟਰਨੈਟ ਬੰਦ ਕਰਨਾ ਵੀ ਗੈਰ ਕਾਨੂੰਨੀ ਹੈ, ਸਾਨੂੰ ਤਾਂ ਹੁਣ ਪਤਾ ਲੱਗਾ। ਉਹਨਾਂ ਆਖਿਆ ਸਾਨੂੰ ਤਾਂ ਹਕੂਮਤ ਆਂਦੀ ਹੈ ਤੇ ਅਸੀਂ ਬੰਦ ਕਰ ਦਿੰਦੇ। ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ, ਵੈਸੇ ਮਜ਼ਾ ਨਹੀਂ ਦੇ ਦਿੱਤਾ ਭਾ ਹਫੀਜ਼ ਨੇ ਦੂਜਿਆਂ ਦੇ ਪਾਤੀ ਹੈ। ਉਹਨਾਂ ਕਿਹਾ ਸਾਨੂੰ ਕੀ ਪਤਾ ਜੀ, ਸਾਨੂੰ ਤਾਂ ਆਂਦੇ ਨੇ ਤੇ ਅਸੀਂ ਬੰਦ ਕਰ ਦਿੰਦੇ। ਮੇਰਾ ਮਤਲਬ ਹੈ ਕਿ ਉਹਨਾਂ ਸ਼ੁਕਰ ਇਹ ਕਰੋ ਵੀ ਉਹਨਾਂ ਕਿਤੇ ਬਸ਼ਾਰਤ ਮਸੱਲੀ ਤੇ ਨਹੀਂ ਪਾ ਦਿੱਤਾ ਸਾਰਾ। ਉਹ ਬਸ਼ਾਰਤਾ ਮਸੱਲੀ ਉੱਥੇ ਮਾਛੀਵਾਲ ਬੈਠਾ ਹੈ ਅਤੇ ਉਹਦੇ 'ਤੇ ਅਗਰ ਪਾ ਦਿੰਦੇ ਤਾਂ ਉਹ ਗਰੀਬ ਕਿਸ ਤਰ੍ਹਾਂ ਦਾ ਭਾਰ ਚੁੱਕਦਾ। ਉਹਨਾਂ ਆਖਿਆ ਮੈਨੂੰ ਤਾਂ ਪਤਾ ਹੀ ਨਹੀਂ, ਔਰ ਅਗਰ ਮੈਨੂੰ ਜਿਹੜਾ ਉਹ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਇੰਟਰਨੈਟ ਬੰਦ ਕਰਨਾ ਗਲਤ ਚੀਜ਼ ਹੈ ਜਾਂ ਇਹਦਾ ਮੁਲਕ ਨਾਲ ਨੁਕਸਾਨ ਹੁੰਦਾ ਤਾਂ ਅਸੀਂ ਨਾ ਕਰਦੇ। ਇਹ ਸੁਣੀ ਜੇ ਗੱਲ ਤੁਸੀਂ। ਬਹਰਹਾਲ ਇਹ ਤਾਂ ਚਲੋ ਜੋ ਹੋ ਗਿਆ, ਲੇਕਿਨ ਹੁਣ ਮਾਮਲਾ ਇਸ ਤਰੀਕੇ ਦਾ ਬਣ ਗਿਆ ਕਿ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਹੁਣ ਉਹਨਾਂ ਨੇ ਅਗਲੀ ਗੱਲ ਇਹ ਦੱਸੀ ਹੈ ਕਿ ਪਾਬੰਦੀ ਲਾਉਣਾ ਜਿਹੜਾ ਨਾ ਇੰਟਰਨੈਟ ਸਲੋ ਕਰਨਾ ਸਾਡੇ ਇਖਤਿਆਰ ਦੇ ਵਿੱਚ ਨਹੀਂ ਹੈਗਾ। ਮਤਲਬ ਕਿ ਇਹ ਪਲੈਟਫਾਰਮਸ ਨੂੰ ਅਸੀਂ ਸਲੋ ਮਜ਼ੀਦ ਨਹੀਂ ਕਰ ਸਕਦੇ ਔਰ ਨਵੀਆਂ ਤਾਰਾਂ ਚਾਹੀਦੀਆਂ ਨੇ, ਕੇਬਲਸ ਜਿਹੜੀਆਂ ਨੇ, ਔਰ ਤਾਂ ਕਿ ਪਾਕਿਸਤਾਨ ਦੇ ਵਿੱਚ ਇੰਟਰਨੈਟ ਦੀ ਸਪੀਡ ਜਿਹੜੀ ਉਹ ਤੇਜ਼ ਹੋਵੇ। ਅੱਛਾ, ਦੂਜੇ ਪਾਸੇ ਮਿਫਤਾ ਇਸਮਾਈਲ ਸਾਹਿਬ ਨੇ ਆਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਪਾਬੰਦੀ, ਇੰਟਰਨੈਟ ਬੰਦ ਕਰਨਾ ਪਾਗਲਪਨ ਹੈ। ਕੀ ਇਹ ਸਭ ਕੁਝ ਕਰਕੇ PTI ਦਾ ਕੁਝ ਕਰ ਲਿਆ ਜੇ? PTI ਤੇ ਪਹਿਲੇ ਤੋਂ ਵੀ ਬਹੁਤੀ ਮਕਬੂਲ ਹੋ ਗਈ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਲਾਈਆਂ ਔਰ ਇਹ ਸਾਰਾ ਕੁਝ ਕੀਤਾ ਕਿਉਂਕਿ ਤੁਹਾਡਾ ਮਕਸਦ ਇਹ ਸੀ ਕਿ ਕਿਸੇ ਤਰੀਕੇ ਨਾਲ PTI ਜਿਹੜੀ ਹੈ ਉਹਨੂੰ ਅਸੀਂ ਕਮਜ਼ੋਰ ਕਰ ਲਈਏ। ਉਹ ਤਾਂ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਈ ਹੈ PTI। ਅਤੇ ਫਿਰ ਇਹ ਸਾਨੂੰ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚੋਂ ਤੁਸੀਂ ਕੀ ਖੱਟਿਆ, ਅਤੇ ਮਿਹਰਬਾਨੀ ਕਰੋ ਲੋਕਾਂ ਦਾ ਰੋਜ਼ਗਾਰ ਖਰਾਬ ਨਾ ਕਰੋ, ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਜਿਹੜੀ ਉਹ ਨਾ ਲਾਓ। ਅੱਛਾ ਜੀ, ਇਹ ਛੋਟੇ ਬੱਚੇ ਨੇ ਪੂਰੇ ਮੁਲਕ ਦੇ ਵਿੱਚ, ਇਹ ਫਿਰ ਰਹੇ ਨੇ ਹਰ ਥਾਂ 'ਤੇ, ਉਹ ਵਾਲਾ ਇਹਤਜਾਜ ਹੋ ਰਿਹਾ ਅਤੇ ਇਹ ਟਰੱਕ ਡਰਾਈਵਰ ਨੇ, ਇਹਨਾਂ ਦੇ ਨਾਲ ਵੀ ਕੋਈ ਮਸਲਾ ਬਣਿਆ, ਇਹ ਵੀ ਦਾ ਇਹਤਜਾਜ ਕਰ ਰਹੇ ਨੇ। ਇਹ ਸ਼ਬਾਜ਼ ਸ਼ਰੀਫ ਸਾਹਿਬ ਨੇ ਕੋਈ ਨਵਾਂ ਕੰਮ ਦੱਸਿਆ ਵੀ ਇਸ ਤਰੀਕੇ ਨਾਲ ਇਹਤਜਾਜ ਕਰੋ। ਇਹ ਕਿਤੇ ਬਾਂਦਰ ਨਾ ਇਤਰਾਜ਼ ਕਰ ਦੇਣ ਅਤੇ ਸੁਪਰੀਮ ਕੋਰਟ ਦੇ ਵਿੱਚ ਨਾ ਜਾ ਕੇ ਪਟੀਸ਼ਨ ਪਾ ਦੇਣ ਕਿ ਜਨਾਬ ਇਹ ਸਾਡੇ ਵਾਲਾ ਕੰਮ ਤੁਹਾਡੇ ਇਨਸਾਨ ਕਿਉਂ ਕਰਨਾ ਸ਼ੁਰੂ ਹੋ ਗਏ ਨੇ। ਇਹ ਵੇਖੋ ਜ਼ਰਾ ਕੀ ਹੋ ਰਿਹਾ ਹੈ। تاسو حکومت خلاف احتجاج کوئ؟
यहाँ पर तो जनाब पिछली हुकूमत ने मेरी की थी और रास्ते में छोड़ दिया था, ये सब दवा बहुत बहुत शुक्रिया दोस्तों। ਵੇਖ ਲਿਆ ਜੇ। ਤੇ ਇਹ ਇhtਜਾਜ ਦਾ ਨਵਾਂ ਤਰੀਕਾ ਹੈ। ਅਗਲੀ ਖਬਰ, ਕੱਲ ਸੁਪਰੀਮ ਕੋਰਟ ਦੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਸੂਰ ਆ ਗਏ। ਹਾਂਜੀ, ਸੁਪਰੀਮ ਕੋਰਟ ਦੇ ਵਿੱਚ ਸੂਰ ਪਹੁੰਚ ਗਏ। ਲਓ ਦੱਸੋ, ਤੁਸੀਂ ਆਖੋਗੇ ਵੀ ਮੈਂ ਪਤਾ ਨਹੀਂ ਸੁਪਰੀਮ ਕੋਰਟ 'ਚ ਗਏ ਕਿਸੇ ਮੁਅੱਜ਼ਜ਼ ਜੱਜ ਸਾਹਿਬ ਦੇ ਬਾਰੇ ਇਹੋ ਜਿਹੀ ਗੱਲ ਕਰ ਰਹੇ ਹਾਂ। ਨਾ ਜਨਾਬ, ਕਿਸੇ ਵਕੀਲ ਸਾਹਿਬ ਦੀ ਨਾ, ਉੱਥੇ ਕਿਸੇ ਲਿਫਾਫਾ ਸਹਾਫੀ ਦੇ ਬਾਰੇ ਨਹੀਂ ਜਨਾਬ। ਮੈਂ ਕਿਸੇ ਇਨਸਾਨ ਨੂੰ ਸੂਰ ਨਹੀਂ ਆਖ ਸਕਦਾ, ਇਹ ਮਾੜੀ ਗੱਲ ਹੈ। ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸ ਰਿਹਾ ਕਿ ਉੱਥੇ ਸੂਰ ਆ ਗਿਆ। ਵੀਡੀਓ ਤੁਹਾਨੂੰ ਵਿਖਾ ਰਹੇ ਹਾਂ, ਉੱਥੋਂ ਮੁਤਲਕਾ ਸਹਾਫੀ ਰਿਪੋਰਟ ਕਰ ਰਹੇ ਨੇ। ਇਸਲਾਮਾਬਾਦ ਇਸ ਮੌਸਮ 'ਚ ਸਿਆਲਾਂ 'ਚ ਸੂਰ ਜਿਹੜੇ ਨਾ ਪਹਾੜਾਂ ਤੋਂ ਉੱਤਰ ਕੇ ਥੱਲੇ ਆ ਜਾਂਦੇ ਨੇ, ਰੋਜ਼ੀ ਰੋਟੀ ਆਪਣੀ ਲੱਭਦਿਆਂ ਫਿਰਦਿਆਂ, ਅਤੇ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਬਾਹਰਲੇ ਉਂਦੇ ਵੀ ਆਉਂਦੇ ਹਾਂ ਅਸੀਂ ਉਹਨਾਂ ਨੂੰ। ਸਾਡਾ ਜਿਹੜਾ ਇਲਾਕਾ ਹੈ ਨਾ, ਉੱਥੇ ਸੂਰਾਂ ਨੂੰ ਉਂਦੇ ਵੀ ਆਉਂਦੇ ਨੇ। ਅਤੇ ਉਹ ਜਿਹੜੇ ਉਂਦੇ ਨੇ ਜਾਂ ਸੂਰ ਨੇ ਜਾਂ ਬਾਹਰਲੇ ਨੇ, ਉਹ ਇਸ ਵੇਲੇ ਸੁਪਰੀਮ ਕੋਰਟ ਅਪੜੇ ਨੇ। ਵੈਸੇ ਗੱਲ ਜੇ ਇਸ ਪਾਸੇ ਨੂੰ ਤੁਰ ਪਈ, ਮੈਨੂੰ ਲੱਗਦਾ ਸੂਰਾਂ ਨੇ ਵੀ ਕੋਈ ਨਾ ਕੋਈ ਪਟੀਸ਼ਨ ਹੋਣਾ, ਸੁਪਰੀਮ ਕੋਰਟ ਕਰ ਹੀ ਦੇਣੀ ਹੈ ਮਾਮਲਾ ਜਿਸ ਤਰੀਕੇ ਨੂੰ, ਕਿਉਂਕਿ 7 ਤਾਰੀਖ ਨੂੰ ਹੁਣ ਮਿਲਟਰੀ ਕੋਰਟਸ ਦਾ ਕੇਸ ਜਿਹੜਾ ਉਹ ਸੁਪਰੀਮ ਕੋਰਟ ਦਾ ਆਈਨੀ ਬੈਂਚ ਸੁਣੇਗਾ। ਸਵਾਦ ਨਹੀਂ ਆ ਗਿਆ? ਵੈਸੇ ਮਿਲਟਰੀ ਕੋਰਟ ਨੇ ਕੇਸ 7 ਜਨਵਰੀ ਨੂੰ ਸੁਣਨਾ, ਅਤੇ ਲੋਕੀ ਪਹਿਲਾਂ ਹੀ ਆਪਣੀਆਂ 2-2 ਸਾਲਾਂ ਦੀਆਂ ਸਾਲ ਦੀ ਸਜ਼ਾ ਪੂਰੀ ਕਰਕੇ ਅਤੇ 25 ਬੰਦੇ ਬਹੁਤ ਚਰੋਕਣੇ ਘਰਾਂ ਨੂੰ ਆ ਗਏ ਨੇ, ਅਤੇ ਹੁਣ ਹੋਰ 20 ਬੰਦੇ ਜਿਹੜੇ ਨੇ ਉਹ 2-2 ਸਾਲ ਦੀ ਸਜ਼ਾ ਪੂਰੀ ਕਰਕੇ ਆ ਗਏ ਨੇ। ਮਤਲਬ 105 ਬੰਦੇ ਫੜੇ ਸਨ, ਉਹਨਾਂ 'ਚੋਂ ਅੱਧੇ ਬੰਦੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਗਏ ਨੇ। ਅਤੇ ਸੁਪਰੀਮ ਕੋਰਟ ਹੁਣ ਭਾਲਦੀ ਫਿਰਦੀ ਹੈ, ਭਾਲਦੀ ਹੁੰਦਾ ਮਤਲਬ ਲੱਭਦੀ ਫਿਰਦੀ ਹੈ, ਹੁਣ ਇਸ ਗੱਲ ਦਾ ਜਵਾਬ ਲੱਭਦੀ ਫਿਰਦੀ ਹੈ ਕਿ ਅਸੀਂ ਜਨਾਬ ਇਹ ਕੇਸ ਸੁਣ ਕੇ ਤਾਂ ਫੈਸਲਾ ਕਰਨਾ ਹੈ ਕਿ ਸਿਵੀਲੀਅਨ ਦਾ ਮਿਲਟਰੀ ਟਰਾਇਲ ਹੁੰਦਾ ਹੈ ਜਾਂ ਨਹੀਂ ਹੁੰਦਾ। ਮੈਨੂੰ ਤਾਂ ਲੱਗਦਾ ਹੁਣ ਇਹਨਾਂ ਜੱਜ ਸਾਹਿਬਾਨ ਦਾ ਹੀ ਮਿਲਟਰੀ ਟਰਾਇਲ ਕਰ ਦੇਣਾ ਚਾਹੀਦਾ ਜਿਹੜਾ ਇਹ ਕੰਮ ਹੈ। ਅੱਛਾ, ਅੱਗੋਂ ਕਿਸੇ ਦੋਸਤ ਨੇ ਕਿਹਾ ਸੀ ਕਿ ਜੀ ਮਿਲਟਰੀ ਵਾਲੇ ਜਿਹੜੇ ਨੇ ਉਹਨਾਂ ਦੀ ਬੇਇੱਜ਼ਤੀ ਹੋਈ ਜਾਂ ਉਹਨਾਂ ਦੇ ਨਾਲ ਜ਼ਿਆਦਤੀ ਹੋਈ ਅਤੇ ਉਹਨਾਂ ਮਿਲਟਰੀ ਕੋਰਟਸ ਕਰ ਲਈਆਂ। ਅੱਗੋਂ ਕਿਸੇ ਹਸਪਤਾਲ ਦੇ ਵਿੱਚ ਡਾਕਟਰ ਨਾਲ ਜਾ ਕੇ ਕੋਈ ਬਦਤਮੀਜ਼ੀ ਕਰੇ ਅਤੇ ਕੀ ਹੈਲਥ ਕੋਰਟਸ ਵੀ ਬਣਾ ਦਈਏ ਡਾਕਟਰਾਂ ਦੀ? ਫਿਰ ਕੋਈ ਕਾਲਜ ਜਾਂ ਸਕੂਲ ਦੇ ਵਿੱਚ ਜਾ ਕੇ ਕੋਈ ਕੰਮ ਖਰਾਬ ਕਰੇ ਅਤੇ ਉੱਥੇ ਐਜੂਕੇਸ਼ਨ ਕੋਰਟ ਬਣਾ ਦਈਏ। ਮਤਲਬ ਹਰ ਅਦਾਰਾ ਫਿਰ ਇਸ ਤਰੀਕੇ ਨਾਲ ਆਪਣੀ ਕੋਰਟ ਹੀ ਚਲਾਵੇ। ਅੱਗੋਂ ਸਾਡੀ ਬਾਜੀ ਮਰੀਮ ਨੇ ਵੀ, ਤੁਹਾਨੂੰ ਪਤਾ ਉਹਨਾਂ ਦੀ ਖਬਰ ਨਾ ਹੋਵੇ ਵੀਲੌਗ ਤੇ ਵੈਸੇ ਹੀ ਫਿੱਕਾ ਰਹਿੰਦਾ ਵੀਲੌਗ। ਇਹ ਬਾਜੀ ਸਾਹਿਬਾ ਜਿਹੜੇ ਨੇ ਕੋਟ ਪਾ ਕੇ, ਇਹ ਵਾਲਾ ਇਹ ਕੋਟ ਪਾ ਕੇ ਬਾਜੀ ਆਪਣੀ ਹੈ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਮੀਟਿੰਗ ਕਰਨ ਵਾਸਤੇ। ਇੱਕ ਤਾਂ ਬਾਜੀ ਪੜ੍ਹੀ ਲਿਖੀ ਨਹੀਂ, ਉੱਤੋਂ ਥੋੜ੍ਹੀ ਜਿਹੀ ਮੇਰਾ ਖਿਆਲ ਹੈ ਬੇਵਕੂਫ ਵੀ ਹੈ। ਜੇ ਕਿਸੇ ਦੁਨੀਆ ਦੀ ਚੰਗੀ ਯੂਨੀਵਰਸਿਟੀ 'ਚ ਪੜ੍ਹਦੀ ਅਤੇ ਉੱਥੇ ਸਿੱਖ ਲੈਂਦੀ, ਆਪਣੇ ਆਲੇ ਦੁਆਲੇ ਦੇ ਕੁੜੀਆਂ ਮੁੰਡਿਆਂ ਕੋਲੋਂ ਸਿੱਖਦੀ, ਉਹਨਾਂ ਕੁੜੀਆਂ ਮੁੰਡਿਆਂ ਦੇ ਮਾਵਾਂ ਪਿਓਾਂ ਨੂੰ ਵੇਖਦੀ, ਉਹ ਵੀ ਪੜ੍ਹੇ ਲਿਖੇ ਹੁੰਦੇ, ਉਹਨਾਂ ਕੋਲ ਸਿੱਖਦੀ, ਜਾਂ ਆਪਣੇ ਪ੍ਰੋਫੈਸਰਾਂ ਕੋਲੋਂ ਸਿੱਖਦੀ ਵੀ ਹਰ ਕੱਪੜਾ ਕੱਪੜੇ 'ਚ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਹਰ ਕੱਪੜਾ ਪਾਉਣ ਦਾ ਕੋਈ ਥਾਂ ਹੁੰਦਾ ਹੈ, ਹਰ ਗੱਲ ਕਰਨ ਦਾ ਕੋਈ ਥਾਂ ਹੁੰਦਾ ਹੈ। ਮੇਰਾ ਮਤਲਬ ਹੈ ਅਗਰ ਤੁਸੀਂ ਕਿਤੇ ਫੌਤਗੀ 'ਤੇ ਗਏ ਹੋ ਤਾਂ ਉੱਥੇ ਹੋਰ ਤਰ੍ਹਾਂ ਦੇ ਕੱਪੜੇ ਪਾਉਣੇ ਨੇ, ਕਿਸੇ ਵਿਆਹ 'ਤੇ ਗਏ ਹੋ ਤਾਂ ਉੱਥੇ ਹੋਰ ਤਰ੍ਹਾਂ ਦੇ ਪਾਉਣੇ ਨੇ, ਕਿਸੇ ਹੋਰ ਨਾਰਮਲ ਜਗ੍ਹਾ ਦੇ ਉੱਤੇ ਜਾ ਰਹੇ ਹੋ, ਅਤੇ ਦਫ਼ਤਰ ਦੀ ਮੀਟਿੰਗ 'ਤੇ ਜਾ ਰਹੇ ਹੋ ਤਾਂ ਉੱਥੇ ਹੋਰ ਕੱਪੜੇ ਪਾਉਣੇ ਨੇ। ਇਹ ਜ਼ਾਹਿਰ ਹੈ ਬਾਜੀ ਕਿਸੇ ਯੂਨੀਵਰਸਿਟੀ ਵਗੈਰਾ 'ਚ ਪੜ੍ਹਦੀ ਤਾਂ ਸ਼ਾਇਦ ਇਹ ਗੱਲ ਪਤਾ ਲੱਗ ਜਾਂਦੀ। ਹੁਣ ਇਹ ਉੱਥੇ ਜਾਤੀ ਉਮਰਾ ਬਹਿ ਕੇ ਅਤੇ ਜਿਹੜੀ ਗੱਲ ਪਤਾ ਲੱਗਣੀ ਸੀ ਉਹ ਹੀ ਜ਼ਾਹਿਰ ਹੈ ਮਾਮਲਾ ਹੋਏਗਾ। ਅੱਛਾ ਜੀ, ਅੱਗੋਂ ਬਾਜੀ ਨੇ ਇੱਕ ਬਿਆਨ ਦਿੱਤਾ। ਉਹਨਾਂ ਨੇ ਆਖਿਆ ਕਿ ਜਦੋਂ ਵੀ ਮੁਸਲਿਮ ਲੀਗ ਨੂਨ ਦੀ ਹਕੂਮਤ ਆਈ ਹੈ ਅਤੇ ਕਿਸਾਨਾਂ ਦੀਆਂ ਮੌਜਾਂ ਲੱਗੀਆਂ ਨੇ। ਇਹ ਜ਼ਰਾ ਕੌਮੈਂਟ ਕਰਕੇ ਥੱਲੇ ਦੱਸਣਾ ਜੇ ਵੀ ਕਿੰਨੀਆਂ ਕੁ ਮੌਜਾਂ ਲੱਗੀਆਂ ਨੇ ਜਨਾਬ ਦੀਆਂ। ਇਹ ਮੈਂ ਜਾਣਨਾ ਚਾਹੁੰਦਾ ਤੁਹਾਨੂੰ ਸਾਰਿਆਂ ਕੋਲੋਂ। ਇਹ ਕਿਸਾਨ ਜ਼ਰਾ ਜ਼ਰੂਰ ਦੱਸਣ ਵੀ ਬਾਜੀ ਨੇ ਆਖਿਆ ਵੀ ਜਿਸ ਵੇਲੇ ਵੀ ਮੁਸਲਿਮ ਲੀਗ ਨੂਨ ਦੀ ਹਕੂਮਤ ਆਉਂਦੀ ਹੈ ਨਾ ਅਤੇ ਕਿਸਾਨਾਂ ਦੀਆਂ ਮੌਜਾਂ ਲੱਗਦੀਆਂ ਨੇ। ਇਹ ਜ਼ਰਾ ਮੈਨੂੰ ਦੱਸਣਾ ਜ਼ਰੂਰ ਵੀ ਕਿਸਾਨਾਂ ਦੀਆਂ ਕਿੰਨੀਆਂ ਕੁ ਮੌਜਾਂ ਲੱਗੀਆਂ ਨੇ। ਜਿਹੜਾ ਸਾਨੂੰ ਪਤਾ ਹੈ ਉਹ ਤਾਂ ਇਹੀ ਹੈ ਵੀ ਤੁਹਾਡਾ ਰਗੜਾ ਨਿਕਲ ਗਿਆ, ਲੇਕਿਨ ਬਹਰਹਾਲ ਦੱਸਿਓ ਜ਼ਰੂਰ। ਔਰ ਉਸ ਤੋਂ ਇਲਾਵਾ ਵੀ ਜੇ ਅਜੇ ਤੱਕ ਇਸ ਚੈਨਲ ਨੂੰ ਫੋਲੋ ਨਹੀਂ ਕੀਤਾ ਜ਼ਰੂਰ ਕਰੋ, ਕਿਉਂਕਿ ਚੌਧਰੀ ਇਸ ਚੈਨਲ ਨੂੰ ਬੜਾ ਡੰਡਾ ਮਾਰਦਾ, ਬੜੀ ਤਕਲੀਫ ਹੈ। ਵੀਡੀਓ ਦੇ ਥੱਲੇ ਕੋਈ ਨਾ ਕੋਈ ਕਮੈਂਟ ਵੀ ਜ਼ਰੂਰ ਕਰਿਆ ਕਰੋ ਅਤੇ ਇਹਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਫਿਰ ਹਾਫਿਜ਼ ਰਹਿਮਾਨ ਦੇ ਕਾਬੂ 'ਚ ਵੀਡੀਓ ਜ਼ਰਾ ਘੱਟ ਆਉਂਦੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।